Canada's security agencies suspect Modi knew of plot to kill Sikh activists. Canadian and American intelligence tied the assassination operations to Home Affairs Minister Amit Shah. Also in the loop, the official said was Mr. Modi's trusted National Security Advisor Ajit Doval and External Affairs Minister Subramaniam Jaishankar. ਇਹ ਇੰਟਰਨੈਸ਼ਨਲ ਲਾਅ ਦੀ ਵਾਇਲੇਸ਼ਨ, ਕੈਨੇਡਾ ਦੀ ਸੋਵਰਨਿਟੀ ਦੀ ਵਾਇਲੇਸ਼ਨ, ਔਰ ਇਹ ਚਾਰੋਂ ਹੀ ਜਿਹੜੇ ਨੇ ਇਹ ਇਸ ਵਾਇਲੇਸ਼ਨਸ ਦੀ ਕੈਟਾਗਰੀਜ਼ ਦੇ ਵਿੱਚ, ਔਰ ਜੋ ਕ੍ਰਾਈਮ ਉਹਨਾਂ ਨੇ ਕੀਤਾ ਵਾਰ ਕ੍ਰਾਈਮ ਦੇ ਖਾਤੇ 'ਚ ਆਉਂਦੇ ਨੇ। ਇਹਦੇ ਬਾਵਜੂਦ ਕਿ ਇਹ ਸਭ ਚੱਲ ਰਿਹਾ ਸੀ, ਸਟਿਲ ਇੰਡੀਅਨ ਏਜੰਟ ਜਿਹੜੇ ਨੇ 13 ਸਿੱਖਾਂ ਨੂੰ, ਜਿਹਨਾਂ 'ਚ ਜਗਮੀਤ ਸਿੰਘ ਵੀ ਸ਼ਾਮਲ ਹੈ, ਮਾਰਨ ਦੇ ਲਈ ਬਿਲਕੁਲ ਜਿਹੜੇ ਨੇ ਉਹ ਪੱਬਾਂ ਭਾਰ ਹੋਏ ਸੀ। Trudeau said he had spoken to Indian officials about their country's foreign interference activities in Canada, especially the targeting of members of pro-Khalistan movement that promotes an independent Sikh state in Punjab. In terms of engaging with Indians, my priority is always to be standing up for Canadian safety, and that is certainly the tenor of the conversations that I had. India strongly rejects new Canadian media report on Niger killing, calls it smear campaign. ਇਹ ਅਨਮੋਲ ਬਿਸ਼ਨੋਈ ਜਿਹੜਾ ਉਹ ਅਮਰੀਕਨਾਂ ਨੇ ਉਸ ਨੂੰ ਗ੍ਰਿਫਤਾਰ ਕੀਤਾ। ਇੰਡੀਆ ਨੇ ਫੌਰਨ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇੱਥੇ ਕਾਬੂ ਆ ਗਿਆ, ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ ਐਕਸਟ੍ਰਾਡਾਈਟ ਕਰਕੇ ਇੰਡੀਆ ਭੇਜੋ, ਕਿਉਂਕਿ ਸਿੱਧੂ ਮੂਸੇਵਾਲਾ ਦੇ ਕਤਲ 'ਚ ਲਈ ਵੀ ਜ਼ਿੰਮੇਵਾਰ ਹੈ, ਜਿਹੜਾ MLA ਉੱਥੇ ਬੰਬੇ ਦੇ ਵਿੱਚ ਮਾਰਿਆ ਉਹ ਵੀ ਉਹਦੇ 'ਚ ਵੀ ਕੇਸ 'ਚ ਵੀ ਇਨਵੋਲਵ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 8 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਰ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਸਾਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 20 ਨਵੰਬਰ 2024 7 ਮੱਘਰ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ ਸਰਦਾਰ ਸ਼ਮਸ਼ੇਰ ਸਿੰਘ ਪ੍ਰੈਜ਼ੀਡੈਂਟ ਗੁਰਦੁਆਰਾ ਨੈਸ਼ਨਲ ਸਿੱਖ ਸੈਂਟਰ ਵੱਲੋਂ। ਸੋ ਇਹ TV 84 ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਕਾਮਨਾ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸ਼ਮਸ਼ੇਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਹ ਜਾਪਦਾ ਹੈ ਕਿ ਅਮਰੀਕਾ ਕੈਨੇਡਾ ਨੇ ਭਾਰਤ ਨੂੰ ਨਾਗ ਵਲੇਵੇਂ ਵਿੱਚ ਫਸਾ ਲਿਆ ਔਰ ਕੈਨੇਡਾ ਦੀ ਪ੍ਰਸਿੱਧ ਅਖਬਾਰ ਗਲੋਬ ਐਂਡ ਮੇਲ ਵੱਲੋਂ ਪ੍ਰਕਾਸ਼ਿਤ ਇੱਕ ਖਬਰ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੇ ਇੰਟੈਲੀਜੈਂਸ ਸੋਰਸ ਦਾ ਕਹਿਣਾ ਹੈ ਕਿ ਹਰਦੀਪ ਸਿੰਘ ਨਿੱਜਰ ਅਤੇ ਦੂਸਰੀਆਂ ਹਿੰਸਕ ਯੋਜਨਾਵਾਂ ਵਿੱਚ ਮੋਦੀ, ਅਜੀਤ ਡੋਵਲ,
ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਵੀ ਸ਼ਾਮਲ ਹਨ। ਹੁਣ ਜੇ ਇਹ ਖੁਲਾਸਾ ਹੋ ਹੀ ਗਿਆ ਤਾਂ ਜ਼ਾਹਿਰ ਹੈ ਕਿ ਚੰਡਾਲ ਚੌਂਕੜੀ ਵਾਰ ਕ੍ਰਿਮੀਨਲ ਸ਼੍ਰੇਣੀ ਵਿੱਚ ਆਉਂਦੀ ਹੈ ਔਰ ਇਹਨਾਂ ਨੂੰ ਕੈਨੇਡਾ ਐਕਸਟ੍ਰਾਡਾਈਟ ਕਰਕੇ ਕੈਨੇਡਾ ਜਾਂ ਅਮਰੀਕਾ ਵਿੱਚ ਮੁਕੱਦਮਾ ਜਿਹੜਾ ਇਹਨਾਂ ਦਾ ਚਲਾਇਆ ਜਾਣਾ ਚਾਹੀਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸ਼ਮਸ਼ੇਰ ਸਿੰਘ, ਜਿਹੜੇ ਸਿੱਖ ਨੈਸ਼ਨਲ ਸੈਂਟਰ ਹਿਊਸਟਨ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹਨਾਂ ਦੇ ਨਾਲ ਵੀ ਸੰਪਰਕ ਉਦੋਂ ਹੀ ਹੁੰਦਾ ਹੈ ਜਦੋਂ ਅਸੀਂ ਹਿਊਸਟਨ ਜਾਂਦੇ ਹਾਂ। ਹਾਲਾਂਕਿ ਸ਼ਮਸ਼ੇਰ ਸਿੰਘ ਕਾਫੀ ਲੰਬਾ ਵਕਤ ਨਿਊਯਾਰਕ 'ਚ ਰਹੇ। 1990 'ਚ ਇਹਨਾਂ ਦੇ ਨਾਲ ਮੇਲ ਮੁਲਾਕਾਤਾਂ ਹੁੰਦੀਆਂ ਰਹੀਆਂ ਅੱਛਾ। ਔਰ ਹਿਊਸਟਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ ਔਰ ਸਾਡੀ ਹਿਊਸਟਨ ਫੇਰੀ ਵੇਲੇ ਉਹਨਾਂ ਨੇ ਬੜੇ ਚੰਗੇ ਲਫ਼ਜ਼ਾਂ ਦੇ ਵਿੱਚ ਸਾਨੂੰ ਸੰਗਤ ਦੇ ਰੂਬਰੂ ਕੀਤਾ ਔਰ 1 ਘੰਟੇ ਦੇ ਲਗਭਗ ਸਾਡੀ ਪ੍ਰੈਜੈਂਟੇਸ਼ਨ ਸੀ ਔਰ ਉਸ ਤੋਂ ਬਾਅਦ TV 84 ਦੀ ਫਾਈਨੈਂਸ਼ੀਅਲ ਮਦਦ ਲਈ ਵੀ ਉਹਨਾਂ ਨੇ ਅਪੀਲ ਕੀਤੀ ਔਰ ਖੁਦ ਵੀ ਜਿਹੜਾ ਉਹ ਡੋਨੇਟ ਕੀਤਾ। ਸੋ ਅਸੀਂ ਸਰ ਸ਼ਮਸ਼ੇਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਖਾਸ ਤੌਰ 'ਤੇ ਐਡਮਿੰਟਨ ਕੈਲਗਰੀ ਬੈਲਟ ਦੇ ਜਿਨ੍ਹਾਂ ਨੇ ਕੱਲ੍ਹ ਦੇ ਪ੍ਰੋਗਰਾਮ ਤੋਂ ਬਾਅਦ ਵੀ ਫਿਰ ਬਹੁਤ ਸਾਰੇ ਮੈਸੇजेस ਕਾਲਾਂ ਸ਼ੁਕਰਾਨੇ ਦੀਆਂ ਸ਼ੁਕਰੀਆ ਦੀਆਂ ਆਈਆਂ ਔਰ ਬਹੁਤ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਕਿ ਅਸੀਂ ਆਏ। ਔਰ ਅੱਜ ਹੀ ਵੀਰ ਮਲਕੀਤ ਸਿੰਘ ਢੇਸੀ ਹੋਰਾਂ ਨਾਲ ਗੱਲ ਹੋ ਰਹੀ ਸੀ, ਉਹ ਵੀ ਇਸ ਪ੍ਰੋਗਰਾਮ ਦੀ ਕਾਮਯਾਬੀ ਤੋਂ ਬਹੁਤ ਉਤਸ਼ਾਹਿਤ ਸਨ। ਉਹਨਾਂ ਦਾ ਕਹਿਣਾ ਸੀ ਕਿ ਇਸ ਕਿਸਮ ਦਾ ਯੂਨੀਕ ਪ੍ਰੋਗਰਾਮ ਔਰ ਜਿਵੇਂ ਇਸ ਦੇ ਵਿੱਚ ਦੂਰੋਂ ਕੈਲਗਰੀ ਤੋਂ ਆਲਮੋਸਟ 3-4 ਘੰਟੇ ਡਰਾਈਵ ਕਰਕੇ ਵੀਰ ਪਹੁੰਚੇ ਔਰ ਬਾਕੀ ਸੰਗਤ 'ਚ ਵੀ ਜੋ ਉਤਸ਼ਾਹ ਸੀ ਉਹਨਾਂ ਨੇ ਕਿਹਾ ਕਿ ਵੀ ਇਸ ਨੇ ਸਾਨੂੰ ਬਹੁਤ ਹੋਰ ਵੀ ਉਤਸ਼ਾਹਿਤ ਕੀਤਾ। ਸੋ ਅਸੀਂ ਸਮੂਹਕ ਤੌਰ 'ਤੇ, ਕਿਉਂਕਿ ਕੁਛ ਤੇ ਮੈਸੇजेस ਹੁੰਦੇ ਨੇ, ਹਰ ਇੱਕ ਦੇ ਨਾਲ 1-to-1 ਗੱਲਬਾਤ ਸੰਭਵ ਨਹੀਂ ਹੁੰਦੀ, ਸੋ ਅਸੀਂ ਸਭ ਦਾ ਕਲੈਕਟਿਵਲੀ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਅਸੀਂ ਖਬਰਾਂ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਜੋ ਇਸ ਵੇਲੇ ਚੱਲ ਰਿਹਾ, ਹੁਣ ਤੁਸੀਂ ਬੜਾ ਖੂਬਸੂਰਤ ਲਫ਼ਜ਼ ਨਾਗ ਵਲੇਵਾਂ ਕਿਹਾ। ਹੁਣ ਬਹੁਤ ਵਾਰ ਇਹ ਹੁੰਦਾ ਹੈ ਕਿ ਜਿਹੜਾ ਸੱਪ ਹੈ ਜਾਂ ਨਾਗ ਹੈ, ਨਾਗ ਕਿਉਂਕਿ ਉਹਦਾ ਸਾਈਜ਼ ਵੀ ਵੱਡਾ ਹੁੰਦਾ ਹੈ ਔਰ ਉਹਦੀ ਜਕੜ ਵੀ ਬੜੀ ਹੁੰਦੀ ਹੈ ਔਰ ਉਹ ਬੜੀ ਤੇਜ਼ੀ ਦੇ ਨਾਲ ਕੋਇਲ ਇਨ ਕਰਦਾ ਔਰ ਹੌਲੀ ਹੌਲੀ ਉਹ ਤੁਹਾਨੂੰ ਜਿਹੜਾ ਉਸ ਚੋਂ ਨਿਕਲ ਨਹੀਂ ਸਕਦਾ, ਭੱਜ ਨਹੀਂ ਸਕਦਾ। ਔਰ ਇਸ ਦੇ ਵਿੱਚ ਕਿਉਂਕਿ ਹੁਣ ਸੱਪ ਜਾਂ ਨਾਗ ਦੀ ਰੀੜ੍ਹ ਦੀ ਹੱਡੀ ਤਾਂ ਹੁੰਦੀ ਨਹੀਂ ਉਹਦੇ ਕੋਲ, ਜਿਹੜੀ ਜਿਵੇਂ ਬਾਜ ਦੇ ਕੋਲ ਬਾਜ ਦੀ ਤਾਕਤ ਉਹਦੀ ਚੁੰਝ ਨਹੀਂ ਹੁੰਦੀ। ਬਹੁਤ ਸਾਰੇ ਜਦੋਂ ਬਾਜ ਦਾ ਸ਼ਿਕਾਰ ਜਾਂ ਕਰਨ ਦਾ ਉਹਦੇ ਪੰਜਿਆਂ ਦੇ ਵਿੱਚ ਇੱਕ ਤਾਂ ਉਹਦੀ ਅੱਖ ਦੇ ਵਿੱਚ ਬਹੁਤ ਹੁੰਦਾ ਹੈ ਕਿਉਂਕਿ ਉਹਦੀ ਅੱਖ ਦਾ ਜਿਹੜਾ ਲੈਂਸ ਹੈ, ਆਈ ਲੈਂਸ, ਉਹ 8 ਗੁਣਾ ਜ਼ਿਆਦਾ ਪਾਵਰਫੁਲ ਹੁੰਦਾ ਹੈ ਹਿਊਮਨ ਆਈ ਦੇ ਲੈਂਸ ਨਾਲੋਂ। ਇਸ ਲਈ ਉਹ 8 ਗੁਣਾ ਦੂਰੋਂ ਦੇਖ ਸਕਦਾ। ਉਹਦੇ ਅੰਦਰ ਹੀ ਦੂਰਬੀਨ ਲੱਗੀ ਹੋਈ ਅੱਖਾਂ ਦੇ, ਉਹਨੂੰ ਕੋਈ ਦੂਰਬੀਨ ਨਾਲ ਦੇਖਣ ਦੀ ਲੋੜ ਨਹੀਂ ਹੈ। ਔਰ ਫਿਰ ਉਸ ਦੀ ਜਿਹੜੀ ਪਰਵਾਜ਼ ਹੈ, ਕਿਉਂਕਿ ਉਸ ਦੀ ਉਡਾਣ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਉਤਰਦਾ ਤਾਂ ਕਿ ਜਿਹੜਾ ਉਸ ਨੂੰ ਕੋਈ ਰਾਹ ਦੇ ਵਿੱਚ ਇੰਟਰਪਸ਼ਨ ਨਹੀਂ ਹੁੰਦੀ। ਔਰ ਜਦੋਂ ਉਹ ਕਰਦਾ ਤਾਂ ਉਹ ਪੰਜੇ ਦੇ ਵਿੱਚ ਉਹਦੀ ਤਾਕਤ ਹੁੰਦੀ। ਔਰ ਜੇ ਤੁਸੀਂ ਦੇਖੋਗੇ ਵੀ ਜਦੋਂ ਲੈ ਕੇ ਵੀ ਉੱਡਦਾ, ਕਈ ਵਾਰ ਜਦੋਂ ਬਗਲਾ ਜਾਂ ਦੂਸਰਾ ਅਸੀਂ ਦੇਖਦੇ ਹਾਂ ਉਹਦੇ ਨਾਲੋਂ ਕਿੰਨੇ ਗੁਣਾ ਜ਼ਿਆਦਾ ਭਾਰ ਹੁੰਦਾ, ਲੇਕਿਨ ਉਹਦੇ ਪੰਜੇ 'ਚ ਤਾਕਤ ਹੁੰਦੀ ਹੈ। ਔਰ ਇਸੇ ਤਰ੍ਹਾਂ ਜਿਹੜਾ ਸੱਪ ਹੈ, ਨਾਗ ਹੈ ਖਾਸ ਤੌਰ 'ਤੇ, ਜਾਂ ਵੱਡੇ ਜਿਹੜੇ ਨੇ, ਦੂਜਾ ਤਾਂ ਡੰਗ ਮਾਰ ਕੇ ਨਿਕਲ ਗਿਆ, ਪਰ ਜਦੋਂ ਨਾਗ ਕਿਸੇ ਨੂੰ ਆਪਣੇ ਵਲੇਵੇਂ 'ਚ ਲੈਂਦਾ ਤਾਂ ਉਸ 'ਚੋਂ ਕੋਈ ਫਿਰ ਬਚਣ ਦਾ ਸਾਧਨ ਨਹੀਂ ਹੁੰਦਾ, ਭੱਜ ਨਹੀਂ ਸਕਦਾ ਕੋਈ। ਔਰ ਦੂਸਰਾ ਉਹਨੂੰ ਕੱਸ ਕੇ ਹੀ ਜਿਹੜਾ ਹੈ ਮਾਰ ਕੇ ਫਿਰ ਜਿਹੜਾ ਉਹ ਸਾਹ ਲੈਂਦਾ। ਸੋ ਇਹ ਜਿਹੜਾ ਨਾਗ ਵਲੇਵਾ, ਕਿਉਂਕਿ ਨਾਗ ਵਲੇਵਾ 'ਚ ਥੋੜ੍ਹਾ ਵਕਤ ਤਾਂ ਲੱਗਦਾ ਹੈ, ਜਦੋਂ ਤੱਕ ਉਹਨੇ ਤੁਹਾਨੂੰ ਲਿਆ ਫਿਰ ਉਹਨੇ ਵੜ ਲਿਆ। ਹੁਣ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਕੇਸ, ਜਿਸ ਦੀ ਕਹਾਣੀ ਅਸੀਂ ਪਿਛਲੇ ਆਲਮੋਸਟ ਹੁਣ ਤਾਂ ਸਾਲ ਤੋਂ ਹੀ ਸੁਣਾ ਰਹੇ ਹਾਂ, ਭਾਈ ਹਰਦੀਪ ਸਿੰਘ ਨਿੱਜਰ ਜਾਂ ਉਸ ਤੋਂ ਵੀ ਪਹਿਲਾਂ ਭਾਈ ਅਵਤਾਰ ਸਿੰਘ ਖੰਡਾ ਜਾਂ ਭਾਈ ਪਰਮਜੀਤ ਸਿੰਘ ਪੰਜਵੜ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਜਿਉਂ-ਜਿਉਂ ਹਰ ਨਵਾਂ ਸੂਰਜ ਚੜ੍ਹਦਾ ਹੈ, ਕੋਈ ਨਾ ਕੋਈ ਨਵੀਂ ਡਿਵੈਲਪਮੈਂਟ ਇਸ ਪਾਸੇ ਵੱਲ ਇਸ਼ਾਰਾ ਕਰਦੀ ਹੈ। ਪਹਿਲਾਂ ਜਦੋਂ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਇੰਕਸ਼ਾਫ ਕੀਤਾ ਸੀ ਕੈਨੇਡੀਅਨ ਪਾਰਲੀਮੈਂਟ 'ਚ ਖੜੇ ਹੋ ਕੇ ਕਿ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਇੰਡੀਅਨ ਸਟੇਟ ਏਜੰਟਸ ਦਾ ਕੰਮ ਹੈ, ਤੇ ਤੁਸੀਂ ਉਸ ਪੀਰੀਅਡ ਦਾ ਇੰਡੀਅਨ ਮੀਡੀਆ, ਉਹਨਾਂ ਦੇ ਯੂਟਿਊਬਰ, ਉਹਨਾਂ ਦੇ ਗੋਬਰ ਆ ਰਹੀ ਹੈ, ਉਹਨਾਂ ਦੇ
ਦੂਸਰੇ ਇਸ ਕਿਸਮ ਦੇ ਸੋ ਕਾਲਡ ਐਕਸਪਰਟ ਉਹਨਾਂ ਦਾ ਦੇਖੋ, ਉਹ ਉਹਨੂੰ ਬਿਲਕੁਲ ਉਹਨਾਂ ਨੇ ਟਰੈਸ਼ ਵਾਂਗ ਲਿਆ ਸੀ। ਔਰ ਇੰਨੀ ਜ਼ਿਆਦਾ ਕਿਰਦਾਰ ਕੁਸ਼ੀ ਜਿਹੜੀ ਹੈ ਜਸਟਿਨ ਟਰੂਡੋ ਦੀ ਕੀਤੀ ਸੀ, ਜਿਹੜਾ ਕਦੇ ਵੀ ਪਹਿਲਾਂ ਕਦੇ ਨਹੀਂ ਹੋਇਆ ਕਿ ਕਿਸੇ ਫੋਰਨ ਲੀਡਰ ਦੇ ਲਈ ਇਸ ਕਦਰ ਨਫ਼ਰਤ, ਕਿਉਂਕਿ ਨਫ਼ਰਤ ਤਾਂ ਸਿੱਖਾਂ ਦੇ ਲਈ ਹੈ ਜੋ ਵੀ ਹੈ ਉਹਨਾਂ ਦੀ, ਪਰ ਕਿਉਂਕਿ ਸਿੱਖ ਕੈਨੇਡਾ 'ਚ ਨੇ ਔਰ ਜਸਟਿਨ ਟਰੂਡੋ ਨੇ ਜੋ ਕਿਹਾ, ਉਹਨੇ ਤਾਂ ਇੱਕ ਕੈਨੇਡੀਅਨ ਸਿਟੀਜ਼ਨ, ਜੇ ਉਹ ਸਿੱਖ ਨਾ ਵੀ ਹੁੰਦਾ, ਇੰਡੀਅਨ ਹਿੰਦੂ ਹੁੰਦਾ ਜਾਂ ਇੰਡੀਅਨ ਮੁਸਲਮਾਨ ਹੁੰਦਾ ਤਾਂ ਇੰਡੀਅਨ ਏਜੰਸੀਆਂ ਕਰਦੀਆਂ, ਫਿਰ ਵੀ ਉਹਨਾਂ ਨੇ ਇਹੀ ਕਰਨਾ ਸੀ। ਲੇਕਿਨ ਉਹਨੂੰ ਸਿੱਖਾਂ ਨਾਲ ਜੋੜ ਕੇ ਸਿੱਖ ਵੋਟ ਬੈਂਕ ਦੇ ਨਾਲ ਔਰ ਹੋਰ ਵੀ ਕਿੰਨੀ ਨੈਗੇਟਿਵਿਟੀ ਇਸ ਸਾਰੇ ਦੇ ਉੱਤੇ ਕੀਤੀ। ਔਰ ਇਕੱਲਾ ਇਹੀ ਨਹੀਂ ਹੈ, ਹੁਣ ਇਹ ਸਾਹਮਣੇ ਆਉਂਦਾ ਕਿ 18 ਸਤੰਬਰ ਨੂੰ ਉਹ ਇਨਕਸ਼ਾਫ ਕਰਦੇ ਨੇ ਔਰ 20 ਸਤੰਬਰ ਨੂੰ ਵਿਨੀਪੈਗ ਦੇ ਵਿੱਚ ਜਿਹੜਾ ਇੱਕ ਹੋਰ ਮਰਡਰ ਜਿਹੜਾ ਉਹਨਾਂ ਵੱਲੋਂ ਕੀਤਾ ਜਾਂਦਾ, ਜਿਸ ਦਾ ਮੈਂ ਅਕਸਰ ਜਦੋਂ ਮੈਂ ਨਾਂ ਲੈਣ ਲੱਗਿਆ ਗਲਤੀ ਕਰਦਾ ਰਿਹਾ, ਪਰ ਹੁਣ ਮੈਂ ਸੁਖਦੂਲ ਸਿੰਘ ਗਿੱਲ ਵਿਨੀਪੈਗ ਦੇ ਵਿੱਚ ਜਿਹੜਾ ਉਹਨਾਂ ਦਾ ਮਰਡਰ ਹੁੰਦਾ। ਕਿਉਂਕਿ ਉਦੋਂ ਖਬਰ ਤਾਂ ਆਈ, ਅਸੀਂ ਵੀ ਉਹਨੂੰ ਇਵੇਂ ਨਹੀਂ ਲਿਆ ਕਿ ਇਹਦੇ ਨਾਲ ਹੀ ਕਨੈਕਸ਼ਨ ਹੈ, ਪਰ ਇਹ ਜਦੋਂ RCMP ਨੇ ਸੇਫਟੀ ਕਮੇਟੀ ਦੇ ਸਾਹਮਣੇ ਔਰ ਦੂਸਰਾ ਇਨਕਸ਼ਾਫ ਕੀਤਾ ਤਾਂ ਇਹ ਸਾਹਮਣੇ ਆਇਆ ਕਿ ਇਹਦੇ ਬਾਵਜੂਦ ਇਹ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਇਨਕਸ਼ਾਫ ਕੀਤਾ ਸੀ, ਲੇਕਿਨ 20 ਸਤੰਬਰ ਨੂੰ ਇਹਦੇ ਬਾਵਜੂਦ ਜਿਹੜਾ ਇੱਕ ਹੋਰ ਖਾਲਿਸਤਾਨੀ ਐਕਟਿਵਿਸਟ ਸੁਖਦੂਲ ਸਿੰਘ ਗਿੱਲ ਦਾ ਵਿਨੀਪੈਗ ਦੇ ਵਿੱਚ ਮਰਡਰ ਹੁੰਦਾ। ਫਿਰ ਅਸੀਂ ਘਟਨਾਕ੍ਰਮ ਮੈਂ ਬਾਰ-ਬਾਰ ਬਿਆਨਦਾ ਹੈ ਕਿ ਭਾਈ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਇੰਡਾਇਕਟਮੈਂਟ ਨਿਖਿਲ ਗੁਪਤਾ ਦੇ ਖਿਲਾਫ ਜੂਨ ਦੇ ਅਖੀਰਲੇ ਹਫਤੇ ਅਮਰੀਕਨ ਡਿਸਟ੍ਰਿਕਟ ਕੋਰਟ ਸੀ ਔਰ ਉਹਨੂੰ ਡਿਟੇਨ ਕਰ ਲਿਆ ਗਿਆ ਸੀ ਜਿਹੜਾ ਚੈੱਕ ਰਿਪਬਲਿਕ ਦੇ ਵਿੱਚ, ਉਹ ਨਵੰਬਰ ਦੇ ਮਹੀਨੇ ਦੇ ਵਿੱਚ ਉਸ ਨੂੰ ਅਨਸੀਲ ਕੀਤਾ ਜਾਂਦਾ ਔਰ ਫਿਰ ਇਹ ਸਾਰਾ ਪਲਾਟ ਜਿਸ ਦੇ ਵਿੱਚ ਕਿਸ ਲੈਵਲ ਦੇ ਉੱਤੇ ਜਿਹੜਾ ਇਹ ਨਿਖਿਲ ਗੁਪਤਾ ਔਰ ਫਿਰ ਜੋ ਮੀਡੀਆ ਲੀਕਸ ਆਉਂਦੀਆਂ ਨੇ ਵਿਕਾਸ ਯਾਦਵ ਦੀ ਇਨਵੋਲਵਮੈਂਟ ਔਰ ਹੌਲੀ ਪਹੁੰਚਦੇ ਆ ਫਿਰ ਸਿਵਲ ਲਾਸੂਟ 6 ਫਾਰ ਜਸਟਿਸ ਵੱਲੋਂ ਫਾਈਲ ਕੀਤਾ ਜਾਂਦਾ, ਜਿਹਦੇ 'ਚ ਅਜੀਤ ਡੋਵਲ ਔਰ ਮੋਦੀ ਇਹ ਵੀ ਨੇਮ ਕੀਤੇ ਜਾਂਦੇ ਨੇ। ਔਰ ਅਜੀਤ ਡੋਵਲ ਇਸੇ ਲਈ ਜਦੋਂ ਇਸ ਸਤੰਬਰ ਦੇ ਮਹੀਨੇ ਹੁਣ 2024 'ਚ ਮੋਦੀ ਆਉਂਦਾ UN ਜਨਰਲ ਅਸੈਂਬਲੀ ਨੂੰ ਐਡਰੈਸ ਕਰਨ, ਤੇ ਉਹ ਡਰਦਾ ਮਾਰਾ ਇੱਥੇ ਵੜਦਾ ਨਹੀਂ ਹੈ। ਸੋ ਇਹ ਚੱਲਦੇ ਕੈਨੇਡਾ ਦੇ ਵਿੱਚ ਫਿਰ ਜਿਹੜੀ ਟੈਸਟੀਮਨੀ ਜਸਟਿਨ ਟਰੂਡੋ ਦੀ ਸੇਫਟੀ ਕਮੇਟੀ ਦੇ ਸਾਹਮਣੇ ਹੁੰਦੀ ਹੈ, ਪਾਰਲੀਮੈਂਟਰੀ ਗਰੁੱਪ ਦੇ ਸਾਹਮਣੇ ਹੁੰਦੀ ਹੈ ਔਰ ਫਾਈਨਲੀ ਵਾਸ਼ਿੰਗਟਨ ਪੋਸਟ ਰਾਹੀਂ ਕੈਨੇਡੀਅਨ ਜਿਹੜੀਆਂ ਨੇ ਇੰਟੈਲੀਜੈਂਸ ਸਰਵਿਸਿਜ਼ ਨਿਊਜ਼ ਜਿਹੜੀਆਂ ਨੇ ਉਹ ਬ੍ਰੇਕ ਕਰਦੀਆਂ ਕਿ ਅਮਿਤ ਸ਼ਾਹ ਜਿਹੜਾ ਇਸ ਦੇ ਵਿੱਚ ਇਨਵੋਲਵ ਹੈ। ਕਿਉਂਕਿ ਉਸ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਇਹ ਸਾਹਮਣੇ ਆਉਂਦਾ ਹੈ ਔਰ ਫਿਰ 6 ਟੌਪ ਇੰਡੀਅਨ ਡਿਪਲੋਮੈਟ ਜਿਹਦੇ 'ਚ ਸੰਜੇ ਕੁਮਾਰ ਵਰਮਾ ਹਾਈ ਕਮਿਸ਼ਨਰ ਵੀ ਸ਼ਾਮਲ ਹੈ, ਉਹਨਾਂ ਨੂੰ ਉਸ ਵਾਇਲੈਂਸ ਦੇ ਵਿੱਚ ਜਿਹੜਾ ਹੈ ਉਹ ਸੰਲਿਪਤ ਪਾਇਆ ਜਾਂਦਾ ਹੈ, ਉਹਨਾਂ ਦੇ ਰੋਲ ਨੂੰ ਜਿਹੜਾ ਉਹ ਸਾਹਮਣੇ ਆਉਂਦਾ ਹੈ, ਉਹਨਾਂ ਨੂੰ ਬਹੁਤ ਸ਼ਾਰਟ ਨੋਟਿਸ ਦੇ ਉੱਤੇ ਕੱਢਿਆ ਜਾਂਦਾ ਹੈ। ਪਰ 6 ਇਹਨਾਂ ਟੌਪ ਡਿਪਲੋਮੈਟ ਸਣੇ ਹਾਈ ਕਮਿਸ਼ਨਰ ਦੇ ਨਾਲ ਅਮਿਤ ਸ਼ਾਹ ਦਾ ਨੇਮ ਡ੍ਰੌਪਿੰਗ ਇਹ ਪਹਿਲੀ ਵਾਰ ਹੁੰਦੀ ਹੈ ਕਿ ਭਾਈ ਇਹ ਅਮਿਤ ਸ਼ਾਹ ਨੇ ਹੀ ਇਸ ਸਾਰੇ ਨੂੰ ਮਾਸਟਰਮਾਈਂਡ ਕੀਤਾ। ਹੁਣ ਇਸ ਦੇ ਉੱਤੇ ਤਾਂ ਅਜੇ ਚਰਚਾ ਚੱਲ ਹੀ ਰਹੀ ਸੀ। ਹੁਣ ਜਿਵੇਂ ਵਾਸ਼ਿੰਗਟਨ ਪੋਸਟ ਅਮਰੀਕਾ ਦੀ ਪ੍ਰਮੁੱਖ ਪਬਲੀਕੇਸ਼ਨ ਹੈ, ਇਵੇਂ ਹੀ ਗਲੋਬ ਐਂਡ ਮੇਲ ਕੈਨੇਡਾ ਦੀ ਪ੍ਰਮੁੱਖ ਪਬਲੀਕੇਸ਼ਨ ਹੈ ਔਰ ਗਲੋਬ ਐਂਡ ਮੇਲ ਦੀ ਅੱਜ ਦੀ ਸਟੋਰੀ ਜਿਹੜੀ ਕਿ ਉਹਨਾਂ ਦੇ ਆਟਵਾ ਬੇਸਡ ਬਿਊਰੋ ਚੀਫ ਉਹਨਾਂ ਦੀ ਸਟੋਰੀ ਹੈ ਮਿਸਟਰ ਰੋਬਰਟ ਫਾਈਫ ਔਰ ਇਸ ਸਟੋਰੀ ਨੇ ਅੱਜ ਤਹਿਲਕਾ ਮਚਾਇਆ ਪੰਥਕ ਹਲਕਿਆਂ ਦੇ ਵਿੱਚ। ਤਾਂ ਇਸ ਦੇ ਉੱਤੇ ਖੁਸ਼ੀ ਦਾ ਇਜ਼ਹਾਰ ਹੈ ਕਿਉਂਕਿ ਪਹਿਲਾਂ ਵੀ ਇਹ ਨੋਨ ਫੈਕਟ ਸੀ। ਇੰਡੀਆ ਉਸ ਦੀ ਫੋਰਨ ਮਿਨਿਸਟਰੀ ਨੇ ਫੌਰਨ ਇਸ ਨੂੰ ਲਿਊਡੀਕਰਸ ਐਂਡ ਸਮੀਅਰ ਕੈਂਪੇਨ ਕਿ ਵੀ ਇਹ ਭੱਦਾ ਔਰ ਗੰਦਾ ਕੈਂਪੇਨ ਹੈ ਇੰਡੀਆ ਦੇ ਖਿਲਾਫ, ਇਹ ਫਰਦਰ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਖਰਾਬ ਹੋਏਗੀ। ਪਰ ਹੁਣ ਇਨਕਸ਼ਾਫ ਗਲੋਬ ਐਂਡ ਮੇਲ ਨੇ ਕੀ ਕੀਤਾ, ਗਲੋਬ ਐਂਡ ਮੇਲ ਨੇ ਅਨਨੇਮਡ ਸੀਨੀਅਰ ਨੈਸ਼ਨਲ ਸਿਕਿਉਰਿਟੀ ਆਫਿਸਰ ਦਾ ਹਵਾਲਾ ਦਿੱਤਾ, ਅਨਨੇਮਡ, ਉਹਦਾ ਨਾਂ ਨਹੀਂ ਲਿਆ, ਪਰ ਉਹਨਾਂ ਨੇ ਕਿਹਾ ਵੀ ਜਿਹੜਾ ਇਸ ਸਾਰੀ ਇੰਡੀਅਨ ਸਿਸਟਮ ਦੀ ਕਿਵੇਂ ਇੰਟਰਫੀਅਰੈਂਸ ਹੈ ਇਸ ਸਾਰੇ ਦੇ ਵਿੱਚ ਉਹਨਾਂ ਦਾ ਸੀਨੀਅਰ ਨੈਸ਼ਨਲ ਸਿਕਿਉਰਿਟੀ ਆਫਿਸਰ ਹੈ ਕਿ ਉਹਨੇ ਇਨਕਸ਼ਾਫ ਕੀਤਾ
ਕਿ ਇਹ ਸਾਰਾ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਔਰ ਦੂਸਰੇ ਜਿਹੜੇ ਵਾਇਲੈਂਟ ਪਲਾਟਸ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਸੁਖਦੂਲ ਸਿੰਘ ਗਿੱਲ ਦਾ ਮਰਡਰ ਵੀ, ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ, ਔਰ ਜੋ ਉਹਨਾਂ ਦਾ ਨਿਖਿਲ ਗੁਪਤਾ ਕਹਿ ਰਿਹਾ ਸੀ ਕਿ ਭਾਈ ਅਸੀਂ ਲੰਬੀ ਲਿਸਟ ਹੈ ਔਰ ਜਿਨ੍ਹਾਂ ਨੂੰ 13 ਸਿੱਖਾਂ ਨੂੰ ਕੈਨੇਡਾ ਦੇ ਵਿੱਚ ਡਿਊਟੀ ਟੂ ਵਾਰ ਨੋਟਿਸ, ਜਿਨ੍ਹਾਂ ਦੇ ਵਿੱਚ ਈਵਨ ਜਗਮੀਤ ਸਿੰਘ NDP ਪਾਰਟੀ ਦੇ ਲੀਡਰ ਸ਼ਾਮਲ ਨੇ, ਇਹ ਸਾਰੇ ਨੂੰ ਜਿਹੜਾ ਕਿਹਦੀ ਦੇਖ ਰੇਖ ਥੱਲੇ ਸੀ। ਔਰ ਇਹ ਸਟੋਰੀ ਇਹਦਾ ਮੈਂ ਐਜ਼ ਸੱਚ ਟਾਈਟਲ ਹੈ ਕੈਨੇਡਾਜ਼ ਸਿਕਿਉਰਿਟੀ ਏਜੰਸੀਜ਼ ਸਸਪੈਕਟ ਮੋਦੀ ਨਿਊ ਆਫ ਪਲਾਟ ਟੂ ਕਿਲ ਸਿੱਖ ਐਕਟਿਵਿਸਟ। ਹੁਣ ਆ ਗਈ ਅਸਲ ਜਿਹੜਾ ਅਲੀ ਬਾਬਾ ਹੈ, ਇਹ ਬਾਕੀ ਤਾਂ 40 ਚੋਰ ਨੇ, ਹੁਣ ਅਲੀ ਬਾਬਾ ਦੇ ਧੌਣ ਦੇ ਦੁਆਲੇ ਨਾਗ ਵੜੇਵਾ ਜਿਹੜਾ ਹੈ, ਉਹ ਪੂਰਾ ਮੋਟਾ ਸੰਗਲ ਪਾ ਲਿਆ। ਅਮਿਤ ਸ਼ਾਹ ਦੇ ਤਾਂ ਹੋਰ ਵੀ ਮੋਟਾ ਹੈ ਕਿਉਂਕਿ ਉਹਦੀ ਧੌਣ ਮੋਟੀ ਹੈ, ਉਹਦੀ ਗੈਂਡੇ ਦੇ ਬੱਚੇ ਦੀ। ਫਿਰ ਸਬ ਹੈਡਿੰਗ ਗਲੋਬ ਐਂਡ ਮੇਲ ਦਾ The official said Canadian and American intelligence tied the assassination operations to Home Affairs Minister Amit Shah. Also in the loop, the official said was Mr. Modi's trusted National Security Advisor Ajit Doval and External Affairs Minister Subramaniam Jaishankar. ਇਹ ਹੈ ਜੈ ਸ਼ੰਕਰ। ਹੁਣ ਹੋ ਗਿਆ ਸ਼ੰਕਰ ਦਾ ਸ਼ੰਕਰ, ਜਿਹਨੂੰ ਕ੍ਰੋਨਿਕ ਕੌਨਸਟੀਪੇਸ਼ਨ। ਹੁਣ ਐਵੇਂ ਨਹੀਂ ਕਿਲ ਕਿਲ ਕੇ ਬੋਲਦਾ ਔਰ ਮੂੰਹ ਦੇ ਉੱਤੇ ਜਿਵੇਂ ਹਰਦੂ ਲਾਹਨਤ ਲਿਖਿਆ ਹੋਇਆ ਹੈ। ਇਹ ਸਾਰੇ ਇੱਕ ਸਾਲ ਦੇ ਵਿੱਚ ਤਾਂ ਐਸ ਜੈ ਸ਼ੰਕਰ ਦੀ ਘਰ ਵਾਲੀ ਨੇ ਉਹਨੂੰ ਪਛਾਣਦੀ ਹੋਣੀ ਕਿ ਕਹਿੰਦੇ ਹੋਣੀ ਸ਼ੰਕਰ ਜੀ ਕੀ ਹੋ ਗਿਆ ਆਪਕੋ। नहीं, आप तो बिल्कुल ही ऐसे चूसे जो है वो आम की गुठली जैसे हो गए हैं। वैसे ਕਰਨਾਟਕਾ ਜ਼ਬਾਨ 'ਚ ਕਹਿੰਦੇ ਹੋਣੀ ਹੈ, ਇਹ ਹਿੰਦੀ ਤਾਂ ਇਹਨਾਂ ਹੀ ਜਿਹੜਾ ਹਿੰਦੂ ਤਵੀਆਂ ਨੂੰ ਖੁਸ਼ ਕਰਨ ਲਈ ਮਾਰਦਾ। ਉਹ ਜਿਹੜਾ ਬੇਸਿਕਲੀ ਸਾਊਥ ਦਾ ਬ੍ਰਾਹਮਣ ਹੈ ਕਰਨਾਟਕਾ ਦਾ। ਹੁਣ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਜਦੋਂ ਹੁਣ ਚੌਕੜੀ ਕਿਹਨੂੰ ਕਹਿੰਦੇ ਨੇ, ਚਾਰ ਨੂੰ। ਅਸੀਂ ਇਹਨਾਂ ਨੂੰ ਪਹਿਲਾਂ ਤੋਂ ਚੰਡਾਲ ਚੌਕੜੀ ਕਹਿੰਦੇ ਰਹੇ। ਮੋਦੀ ਬਾਰੇ ਤਾਂ ਬਿਲਕੁਲ ਕਲੀਅਰ ਸੀ ਪਹਿਲੇ ਤੋਂ, ਕਿਉਂਕਿ ਮੈਂ ਅਕਸਰ ਆਪਣੀਆਂ ਪ੍ਰੈਜੈਂਟੇਸ਼ਨਸ 'ਚ ਮੈਂਸ਼ਨ ਕੀਤਾ ਕਿ ਵੀ ਇੰਦਰਾ ਗਾਂਧੀ ਤੋਂ ਪਹਿਲਾਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ, ਇੰਟੈਲੀਜੈਂਸ ਬਿਊਰੋ ਹੋਏ ਜਾਂ ਦੂਸਰੀਆਂ ਉਹਨਾਂ ਦੀਆਂ, ਉਹ ਹੋਮ ਮਿਨਿਸਟਰ, ਕਿਉਂਕਿ ਲਾਅ ਐਂਡ ਆਰਡਰ ਹੋਮ ਅਫੇਅਰਸ ਦੇ ਨਾਲ ਤਾਲੁਕ ਰੱਖਦਾ ਹੈ ਤੇ ਉਹ ਰਿਪੋਰਟ ਹੋਮ ਮਿਨਿਸਟਰ ਨੂੰ ਹੀ ਕਰਦੇ ਸੀ। ਲੇਕਿਨ ਇੰਦਰਾ ਗਾਂਧੀ ਨੇ ਜਦੋਂ ਇਹ ਰਾਹ ਬਣਾਈ, ਰਾਹ ਦੇ ਲਈ ਉਹਨਾਂ ਨੇ ਇੰਟੈਲੀਜੈਂਸ ਬਿਊਰੋ ਦੇ ਅਫਸਰ ਕੱਢੇ। RN ਕਾ ਕਸ਼ਮੀਰੀ ਪੰਡਤ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਵੀ ਸੀ ਦੂਰ ਦਰਾਡੇ, ਉਹਨੂੰ ਚੀਫ ਬਣਾਇਆ। ਤੇ ਇੰਦਰਾ ਗਾਂਧੀ ਨੇ ਇਹ ਕਿਹਾ ਕਿ ਜਿਹੜੇ ਰਾਹ ਦਾ ਹੈ ਚੀਫ, ਔਰ ਉਹ ਸਿੱਧਾ ਪ੍ਰਾਈਮ ਮਿਨਿਸਟਰ ਆਫਿਸ ਨੂੰ PMO ਉਹਨੂੰ ਰਿਪੋਰਟ ਕਰੇਗਾ, ਹੋਮ ਮਿਨਿਸਟਰ ਨੂੰ ਨਹੀਂ ਕਰੇਗਾ। ਸੋ ਇਹਦੇ ਬਾਰੇ ਤੱਕ ਇਹਦੇ 'ਚ ਜਿਹੜੀ ਮੇਰੇ ਲਈ ਵੀ ਸਟੋਰੀ 'ਚ ਸਰਪ੍ਰਾਈਜ਼ ਆ ਉਹ S ਜੈ ਸ਼ੰਕਰ ਹੈ, ਕਿਉਂਕਿ ਇਸ ਬਾਰੇ ਕੋਈ ਭੁਲੇਖਾ ਨਹੀਂ ਸੀ ਕਿ ਵੀ ਅਜੀਤ ਡੋਵਾਲ ਦਾ ਮਾਸਟਰਮਾਈਂਡ ਹੈ ਜਿਹਨੇ ਐਗਰੈਸਿਵ ਕਿਲਿੰਗ ਸਪਰੀ ਸ਼ੁਰੂ ਕੀਤੀ ਪਾਕਿਸਤਾਨ 'ਚ ਵੀ, ਇੰਗਲੈਂਡ UK 'ਚ ਵੀ, ਔਰ ਕੈਨੇਡਾ 'ਚ ਵੀ, ਔਰ ਅਮਰੀਕਾ 'ਚ ਵੀ। ਉਹ ਕੌਨਫੀਡੈਂਟ ਪ੍ਰਾਈਮ ਮਿਨਿਸਟਰ ਮੋਦੀ ਦੀ ਮਰਜ਼ੀ ਦੇ ਨਾਲ ਹੀ ਚੱਲ ਰਿਹਾ। ਅਮਿਤ ਸ਼ਾਹ ਨੂੰ ਉਹਨਾਂ ਨੇ ਜ਼ਰੂਰ ਲੂਪ 'ਚ ਰੱਖਣਾ ਕਿਉਂਕਿ ਉਹਨੂੰ ਚਾਣਕਿਆ ਬਣਾ ਕੇ ਉਸ ਤੋਂ ਵਿਦਨ ਕੰਟਰੀ ਜੋ ਕੁਛ NSA ਰਾਹੀਂ ਜਿਹੜਾ ਹੈ ਫੜੋ ਫੜਾਈ ਜਾਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆਪਣੇ ਦਫ਼ਤਰ ਖੋਲ੍ਹੇ ਹੋਏ ਨੇ, ਜੋ ਉਹਨਾਂ ਦੇ ਵਿੱਚ ਕਰ ਰਹੇ ਨੇ, ਉਹਦੇ 'ਚ ਉਹਨਾਂ ਦੀ ਇਨਵੋਲਵਮੈਂਟ ਹੈ। ਲੇਕਿਨ S ਜੈ ਸ਼ੰਕਰ ਇੱਕ ਉਹ ਕਰੈਕਟਰ ਹੈ ਜਿਹਦੇ ਬਾਰੇ, ਕਿਉਂਕਿ ਖੁਦ ਵੀ ਉਹ ਡਿਪਲੋਮੈਟ ਰਿਹਾ ਔਰ ਫੋਰਨ ਮਿਨਿਸਟਰ ਜਿਹੜਾ ਹੈ, ਇਹ ਤਾਂ ਠੀਕ ਹੈ ਕਿ ਵੀ ਉਹ ਜੇ ਇਹਨਾਂ ਨੇ ਮਰਡਰ ਵੀ ਕੀਤੇ ਨੇ ਉਹ ਡਿਫੈਂਡ ਕਰੇ ਔਰ ਅਦਰਵਾਈਜ਼ ਕਰੇ, ਪਰ S ਜੈ ਸ਼ੰਕਰ ਦਾ ਇਸ ਕਿਲਿੰਗ ਸਪਰੀ ਦੇ ਵਿੱਚ ਜਿਹੜਾ ਇੱਕ ਹਿੱਸਾ ਹੋਣਾ ਚੰਡਾਲ ਚੌਂਕੜੀ ਦਾ, ਇਹ ਬਹੁਤ ਵੱਡੀ ਗੱਲ ਹੈ। ਔਰ ਇਹ ਸਾਰੀ ਸਟੋਰੀ ਦਾ ਲੋਬੇ ਲਵਾਬ ਵੀ ਫਿਰ ਇਸ ਪਾਸੇ ਘੁੰਮਦਾ ਹੈ ਕਿ ਭਾਈ ਇਹ ਨਿੱਜਰ ਦੇ ਔਰ ਦੂਸਰੇ ਵਾਇਲੈਂਟ ਕ੍ਰਾਈਮਸ ਦੇ ਵਿੱਚ ਇਹ ਚਾਰੋਂ ਹੀ ਇਨਵੋਲਵ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਇਸ ਬਾਰੇ ਹੁਣ ਕੋਈ ਦੋ ਰਾਵਾਂ ਨਹੀਂ ਨੇ। ਉਹਨਾਂ ਨੇ ਕਿਹਾ ਵੀ ਠੀਕ ਹੈ, ਅਜੇ ਕੋਈ ਡਾਇਰੈਕਟ ਐਵੀਡੈਂਸ ਤਾਂ ਨਹੀਂ ਹੈ, ਪਰ ਇਸ 'ਚ ਕੋਈ ਦੋ ਰਾਵਾਂ ਨਹੀਂ ਕਿ ਵੀ ਮੋਦੀ ਨੂੰ ਇਸ ਦਾ ਪਤਾ ਸੀ। ਔਰ ਇਹ ਅਨਥਿੰਕੇਬਲ ਹੈ ਕਿ ਜਿਹੜੇ 3 ਸੀਨੀਅਰ ਪੋਲੀਟੀਕਲ ਫਿਗਰਸ ਨੇ ਉਹਨਾਂ ਨੇ ਇਹ ਡਿਸਕਸ ਨਾ ਕੀਤਾ ਹੋਇਆ ਕਿ ਇਸ ਦੇ ਕੀ ਕਨਸੀਕੁਐਂਸਿਸ ਹੋਣਗੇ, ਇਹ ਕਿੱਧਰ ਨੂੰ ਲੈ ਕੇ ਜਾਏਗਾ। ਹੁਣ G20 ਦੀ ਮੀਟ ਚੱਲ ਰਹੀ ਹੈ ਅੱਜ ਕੱਲ੍ਹ ਬ੍ਰਾਜ਼ੀਲ ਦੇ ਵਿੱਚ। ਟਰੂਡੋ ਵੀ ਗਿਆ ਹੋਇਆ, ਮੋਦੀ ਵੀ ਗਿਆ ਹੋਇਆ, ਹਾਲਾਂ ਬਾਈਡਨ ਵੀ ਗਿਆ ਹੋਇਆ ਪ੍ਰੈਜ਼ੀਡੈਂਟ।
ਔਰ ਬਾਈਡਨ ਨੇ ਉੱਥੇ ਜਿਵੇਂ ਇਹ ਗਲੋਬ ਐਂਡ ਮੇਲ ਦੀ ਇਸ ਕਹਾਣੀ 'ਚ ਹੀ ਹੈ ਕਿ ਟਰੂਡੋ ਨੂੰ ਤੇ ਮੋਦੀ ਨੂੰ ਇਕੱਠੇ ਕਰਕੇ ਇੱਕ ਕਮਰੇ ਦੇ ਵਿੱਚ ਵਾੜਿਆ, ਆਪ ਵੀ ਬੈਠਾ। ਉਹ ਕੀ ਗੱਲਬਾਤ ਹੋਈ ਇਹ ਤਾਂ ਨਹੀਂ ਪਤਾ ਹੈ, ਲੇਕਿਨ ਟਰੂਡੋ ਨੇ ਈਵਨ ਬ੍ਰਾਜ਼ੀਲ ਦੀ ਧਰਤੀ ਦੇ ਖਲੋ ਕੇ ਜਿਹੜੀ ਗੱਲ ਕਹੀ, ਜਿੱਥੇ ਉਹ G20 ਦੀ ਮੀਟ ਔਰ ਇਹ ਈਵਨ ਇਹਨਾਂ ਤਿੰਨਾਂ ਦੀ ਮੀਟਿੰਗ ਵੀ ਹੋਈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਟਰੂਡੋ ਸੈਡ he had spoken to Indian officials about their country's foreign interference activities in Canada, especially the targeting of members of pro-Khalistan movement that promotes an independent Sikh state in Punjab. ਟਰੂਡੋ ਕਹਿੰਦਾ ਵੀ ਮੈਂ ਸਾਰੇ ਇੰਡੀਅਨ ਆਫੀਸ਼ੀਅਲਸ ਨੂੰ ਕਿਹਾ ਕਿ ਭਾਈ ਇਹ ਤੁਹਾਡੀ ਜਿਹੜੀ ਫੋਰਨ ਇੰਟਰਫੇਰੈਂਸ ਹੈ ਤੁਸੀਂ ਕੈਨੇਡਾ ਜਿਹੜੀ ਕੀਤੀ ਹੈ, ਜਿਹਦੇ 'ਚ ਤੁਸੀਂ ਖਾਲਿਸਤਾਨ ਜਿਹੜੇ ਮੰਗਦੇ ਨੇ ਮੁਲਕ ਆਪਣਾ ਅੱਡ ਸਿੱਖ, ਉਹਨਾਂ ਨੂੰ ਤੁਸੀਂ ਨਿਸ਼ਾਨਾ ਬਣਾਇਆ। ਔਰ ਫਿਰ ਜਿਹੜੀ ਰਿਪੋਰਟਰਸ ਨੂੰ ਉਹਨੇ ਸਿੱਧੇ ਤੌਰ ਦੇ ਉੱਤੇ ਵੀ ਕੋਟ ਅਨਕੋਟ ਜਿਹਨੂੰ ਕਹਿੰਦੇ, ਇਨ ਟਰਮਸ ਆਫ ਐਂਗੇਜਿੰਗ ਵਿਦ ਇੰਡੀਅਨਸ ਮਾਈ ਪ੍ਰਾਇਰਟੀ ਇਜ਼ always to be standing up for Canadian safety, and that is certainly the tenor of the conversations that I had, he told them. ਉਹਨਾਂ ਨੇ ਕਿਹਾ ਵੀ ਜਦੋਂ ਇੰਡੀਅਨਸ ਨਾਲ ਜਿਹੜਾ ਅਸੀਂ ਐਨਗੇਜ ਕਰਨਾ, ਮੇਰੀ ਜਿਹੜੀ ਸਭ ਤੋਂ ਵੱਡੀ ਪਹਿਲ ਹੈ ਜਾਂ ਮੇਰੀ ਪਹਿਲ ਹੈ ਉਹ ਕੈਨੇਡੀਅਨਸ ਦੀ ਸੁਰੱਖਿਆ ਦੇ ਨਾਲ ਖਲੋਣਾ, ਔਰ ਇਹੀ ਜਿਹੜੀ ਮੇਰੀ ਕਨਵਰਸੇਸ਼ਨ ਇੰਡੀਅਨਸ ਨਾਲ ਸੀ ਇਹਦੇ ਦੁਆਲੇ ਸੀ। ਸੋ ਮਤਲਬ ਇਹ ਹੈ ਕਿ ਉੱਥੇ ਕੋਈ ਅੰਬਾਂ ਤੇ ਅੰਗੂਰਾਂ ਦਾ ਜਾਂ ਕੈਨੇਡਾ ਨੇ ਹੁਣ ਕੀ ਇੰਪੋਰਟ ਕੀਤਾ ਤੇ ਕੀ ਐਕਸਪੋਰਟ ਕਰਨਾ ਹੈ ਜਾਂ ਇਹ ਗੱਲ ਨਹੀਂ ਹੈ। ਹੁਣ ਇੱਕ ਨੁਕਤੇ ਦੇ ਉੱਤੇ ਜਿਹੜੀ ਗੱਲ ਆ ਕੇ ਖੜੀ ਹੈ, ਜਿਹੜੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਬ੍ਰਾਜ਼ੀਲ ਦੀ ਧਰਤੀ ਤੇ ਖਲੋ ਕੇ ਕਹੀ, ਔਰ ਜ਼ਾਹਰ ਹੈ ਜੇ ਬਾਈਡਨ ਨੇ ਜਾਂਦਾ ਜਾਂਦਾ ਇਹਨੂੰ ਵੀ ਕੋਈ ਖੁਰਕ ਹੋ ਰਹੀ ਹੋਣੀ ਹੈ ਕਿ ਭਾਈ ਮੇਰੇ ਪੀਰੀਅਡ ਦੇ ਵਿੱਚ ਹੀ ਇਹ ਸਾਰਾ ਕੁਝ ਐਕਸਪੋਜ਼ ਹੋਇਆ। ਪਰ ਇਹ ਉਸ ਸਾਰੀ ਮੀਟ ਤੋਂ ਬਾਅਦ ਵੀ ਟਰੂਡੋ ਨੇ ਰਿਪੋਰਟਰਸ ਨੂੰ ਕਿਹਾ, ਮੈਂ ਇੰਡੀਅਨ ਆਫੀਸ਼ੀਅਲਸ ਨੂੰ ਕਿਹਾ ਵੀ ਮੇਰਾ ਕੰਸਰਨ ਕੈਨੇਡੀਅਨ ਸਿਟੀਜ਼ਨਸ ਦੀ ਸੇਫਟੀ ਹੈ ਔਰ ਇਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈ। ਬਾਕੀ ਇਸ ਕਹਾਣੀ ਦੇ ਵਿੱਚ ਫਿਰ ਜਿਹੜਾ ਉਹਨਾਂ ਨੇ ਅਮਿਤ ਸ਼ਾਹ ਨੂੰ ਜਿਹੜਾ ਨੇਮ ਤਾਂ ਕੀਤਾ ਹੀ ਕੀਤਾ, ਨਾਲ ਦੀ ਨਾਲ ਜਿਹੜੀ ਸਾਰੀ ਫਿਰ ਪਾਸਟ ਹੁੰਦੀ ਹੈ ਸਟੋਰੀ ਕਿ ਕਿਵੇਂ 6 ਇੰਡੀਅਨ ਡਿਪਲੋਮੈਟ ਜਿਹੜੇ ਨੇ ਉਹ ਉੱਥੋਂ ਕੱਢੇ ਗਏ, ਉਹਨਾਂ ਨੂੰ ਐਕਸਪੈਲ ਕੀਤਾ ਗਿਆ, ਕਿਵੇਂ ਵਾਸ਼ਿੰਗਟਨ ਪੋਸਟ ਨੂੰ ਕੈਨੇਡਾ ਨੇ ਸਟੋਰੀ ਲੀਕ ਕੀਤੀ ਅਮਿਤ ਸ਼ਾਹ ਦੇ ਨਾਮ ਵਾਲੀ। ਔਰ ਫਿਰ ਇਹ ਵੀ ਇਸ 'ਚ ਵੀ ਮੈਂਸ਼ਨ ਹੈ ਕਿ ਭਾਈ ਇਹਨਾਂ ਨੇ RCMP ਨੇ ਕਿਹਾ ਦਾ ਮੋਟਿਵ ਵਾਸ ਕੰਸਰਨਡ that 13 Canadians were in imminent danger and scale of India's activities could not be stopped solely by law enforcement. ਕਿ ਇਹਦੇ ਬਾਵਜੂਦ ਕਿ ਸਭ ਚੱਲ ਰਿਹਾ ਸੀ, ਸਟਿਲ ਇੰਡੀਅਨ ਏਜੰਟ ਜਿਹੜੇ ਨੇ 13 ਸਿੱਖਾਂ ਨੂੰ, ਜਿਹਨਾਂ 'ਚ ਜਗਮੀਤ ਸਿੰਘ ਵੀ ਸ਼ਾਮਲ ਹੈ, ਮਾਰਨ ਦੇ ਲਈ ਬਿਲਕੁਲ ਜਿਹੜੇ ਨੇ ਉਹ ਪੱਬਾਂ ਭਾਰ ਹੋਏ ਸੀ। ਔਰ ਫਿਰ ਇਹਦੇ 'ਚ ਇਹ ਹੈ ਕਿ ਈਵਨ 8 ਅਕਤੂਬਰ ਨੂੰ, ਕਿਉਂਕਿ 14 ਅਕਤੂਬਰ ਨੂੰ ਜਸਟਿਨ ਟਰੂਡੋ ਨੇ 6 ਐਕਸਪੈਲ ਕੀਤੇ, 8 ਅਕਤੂਬਰ ਨੂੰ ਜਿਹੜੀ ਮੀਟਿੰਗ ਦਿੱਲੀ 'ਚ ਰੱਖੀ ਹੋਈ ਸੀ ਇਹਨਾਂ ਨੇ, ਇੰਡੀਆ ਨੇ ਉਸ ਨੂੰ ਵੀ ਸਾਬੋਤਾਜ, ਇਹ ਸਟੋਰੀ ਦੁਬਾਰਾ ਰਿਮਾਈਂਡ ਕਰਾ ਰਹੇ। ਫਿਰ 12 ਅਕਤੂਬਰ ਨੂੰ ਸਿੰਗਾਪੁਰ ਦੇ ਵਿੱਚ ਜਿਹੜੀ ਮੀਟਿੰਗ ਲਗਭਗ 5 ਘੰਟੇ ਚੱਲੀ, ਅਜੀਤ ਡੋਵਾਲ ਵੀ ਸੀ ਉਹਦੇ 'ਚ। ਡੋਵਾਲ ਨੇ ਸਪਸ਼ਟ ਕਿਹਾ ਵੀ ਤੁਸੀਂ ਜੋ ਮਰਜ਼ੀ ਸਬੂਤ ਦਿਖਾਈ ਜਾਓ, ਅਸੀਂ ਬਿਲਕੁਲ ਜਿਹੜਾ ਨਹੀਂ ਮੰਨਦੇ ਹਾਂ ਕਿ ਅਸੀਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਜਾਂ ਕੋਈ ਹੋਰ ਹੈ। ਸੋ ਇਸ ਸਾਰੇ ਤੋਂ ਬਾਅਦ ਮੈਂ ਸਮਝਦਾ ਕਿ ਵੀ ਇਹ ਇੱਕ ਬੜੀ ਇੰਪੋਰਟੈਂਟ ਡਿਵੈਲਪਮੈਂਟ ਹੈ ਕਿ ਜਦੋਂ ਮੋਦੀ ਬ੍ਰਾਜ਼ੀਲ 'ਚ ਹੈ, ਜਸਟਿਨ ਟਰੂਡੋ ਬ੍ਰਾਜ਼ੀਲ 'ਚ ਹੈ, ਬਾਈਡਨ ਬ੍ਰਾਜ਼ੀਲ 'ਚ ਹੈ, G20 ਦੇ ਮੁਲਕ। ਹੁਣ ਤੁਸੀਂ ਇਮੈਜਿਨ ਕਰੋ G20 ਦੀ ਪਿਛਲੇ ਸਾਲ ਮੀਟ ਜਦੋਂ ਦਿੱਲੀ ਦੇ ਵਿੱਚ ਹੋਈ, ਉਦੋਂ ਵੀ ਜਸਟਿਨ ਟਰੂਡੋ ਗਏ, ਇਹਦੇ ਬਾਵਜੂਦ ਕਿ ਉਦੋਂ ਮਰਡਰ ਹੋ ਚੁੱਕਾ ਸੀ ਹਰਦੀਪ ਸਿੰਘ ਨਿੱਜਰ ਦਾ। ਪਰ ਜਸਟਿਨ ਟਰੂਡੋ ਨੂੰ ਕਿਵੇਂ ਜਿਹੜਾ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ, ਇੰਡੀਆ ਨੇ ਬਿਲਕੁਲ ਮੰਨਣ ਤੋਂ ਨਾ ਕੀਤੀ, ਔਰ ਮੋਦੀ ਨੂੰ ਇਵੇਂ ਪ੍ਰੈਜ਼ੈਂਟ ਕੀਤਾ ਗਿਆ ਸੀ ਕਿ ਵੀ ਇਹ ਵਰਲਡ ਲੀਡਰ ਦੇ ਤੌਰ 'ਤੇ ਉੱਭਰਿਆ। ਹੁਣ ਜੋ ਕੁਝ ਬ੍ਰਾਜ਼ੀਲ 'ਚ ਕੁੱਤੇ ਖਾਣੀ ਉਹਦੇ ਨਾਲ ਜਸਟਿਨ ਟਰੂਡੋ ਨੇ ਕੀਤੀ ਹੋਏਗੀ, ਅੰਦਰ ਵਾੜ ਕੇ ਵੀ, ਬਾਈਡਨ ਦੀ ਪ੍ਰੈਜ਼ੈਂਸ 'ਚ ਵੀ। ਸੋ ਇੱਕ ਪਾਸੇ ਤਾਂ ਇਹ ਹੈ ਵੀ ਸਿਆਸੀ ਸਕੇਲ ਕਿਵੇਂ ਹਿਲਦੇ ਨੇ, ਕਿੱਧਰੋਂ ਕਿੱਧਰ ਆ ਕੇ ਡਿੱਗਦੇ ਨੇ। ਦੂਸਰਾ ਪੱਖ ਇਹ ਹੈ ਕਿ ਵੀ ਹੁਣ ਇਸ ਐਨ ਜਦੋਂ ਉੱਥੇ ਨੇ ਗਲੋਬ ਐਂਡ ਮੇਲ ਦਾ ਇਹ ਇੰਕਸ਼ਾਫ ਕਿ ਅਮਿਤ ਸ਼ਾਹ ਦਾ ਨਾਂ ਤਾਂ ਪਹਿਲਾਂ ਹੀ ਸੀ ਕਿ ਭਾਈ S ਜੈਸ਼ੰਕਰ, ਮੋਦੀ ਔਰ ਅਜੀਤ ਡੋਵਲ ਵੀ ਇਸ 'ਚ ਇਨਵੋਲਵ ਨੇ। ਹੁਣ ਇਸ ਦਾ ਮਤਲਬ ਇਹ ਹੈ ਕਿ ਵੀ ਇਹ ਇੰਟਰਨੈਸ਼ਨਲ ਲਾਅ ਦੀ ਵਾਇਲੇਸ਼ਨ, ਕੈਨੇਡਾ ਦੀ ਸੋਵਰਨਿਟੀ ਦੀ ਵਾਇਲੇਸ਼ਨ, ਔਰ ਇਹ ਚਾਰੋਂ ਹੀ ਜਿਹੜੇ ਨੇ
ਇਹ ਇਸ ਵਾਇਲੇਸ਼ਨਸ ਦੀ ਕੈਟਾਗਰੀਜ਼ ਦੇ ਵਿੱਚ ਔਰ ਜੋ ਕ੍ਰਾਈਮ ਉਹਨਾਂ ਨੇ ਕੀਤਾ ਵਾਰ ਕ੍ਰਾਈਮ ਦੇ ਖਾਤੇ 'ਚ ਆਉਂਦੇ ਨੇ। ਤੇ ਹੁਣ ਜ਼ਾਹਰ ਹੈ ਕਿ ਭਾਈ ਵਾਰ ਕ੍ਰਾਈਮ ਜੇ ਕੈਨੇਡਾ ਦੀ ਧਰਤੀ ਤੇ ਕਿਸੇ ਕੈਨੇਡੀਅਨ ਸਿਟੀਜ਼ਨ ਦਾ ਬੇਗੁਨਾਹ ਦਾ ਖੂਨ ਡੋਲਿਆ ਗਿਆ ਹੈ ਤੇ ਟ੍ਰਾਇਲ ਤਾਂ ਫਿਰ ਕੈਨੇਡਾ 'ਚ ਹੋਣਾ ਚਾਹੀਦਾ ਹੈ। ਜੇ ਅਮਰੀਕਾ ਦੇ ਵਿੱਚ ਵਾਇਲੈਂਟ ਕ੍ਰਾਈਮ ਜਿਹੜਾ ਨਿਖਿਲ ਗੁਪਤਾ ਰਾਹੀਂ ਵਿਕਾਸ ਯਾਦਵ ਰਾਹੀਂ ਇਹ ਕਰਵਾ ਰਹੇ ਸੀ ਤੇ ਅਮਰੀਕਾ ਦੇ ਵਿੱਚ ਵੀ ਇਹ ਚਾਰੋਂ ਵਾਂਟਡ ਨੇ। ਬਿਲਕੁਲ। ਇਸ ਲਈ ਐਕਸਟਰਾਡਾਈਟ ਕਰਕੇ ਇਹਨਾਂ ਦਾ ਅਮਰੀਕਾ ਵੀ ਕੈਨੇਡਾ ਵੀ ਜਿਹਦਾ ਜਿੱਥੇ ਰੋਲ ਹੈ ਔਰ ਇਸ ਦੀ ਇੰਪੋਰਟੈਂਸ ਨੂੰ ਮੈਂ ਸਮਝਦਾ ਵੀ ਇਹ ਬਹੁਤ ਇੰਪੋਰਟੈਂਟ ਡਿਵੈਲਪਮੈਂਟ ਹੋਈ ਹੈ। ਇਸੇ ਲਈ ਇੰਡੀਆ ਨੇ ਫੌਰਨ ਜਿਹੜਾ ਉਹਨਾਂ ਦਾ ਜਿਹੜਾ ਮਿਨਿਸਟਰ ਹੈ ਉਹਨਾਂ ਦਾ ਸਪੋਕਸਪਰਸਨ ਹੈ ਉਹਨਾਂ ਦੀ ਫੋਰਨ ਅਫੇਅਰਸ ਦਾ, ਉਸ ਨੇ ਇਸ ਦੇ ਉੱਤੇ ਜਿਵੇਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਉਹਨਾਂ ਨੇ ਜਿਹੜਾ ਇਸ ਨੂੰ ਲਿਊਡੀਕਰਸ ਔਰ ਸਮੀਅਰ ਕੈਂਪੇਨ ਇਹ ਕਹਿ ਕੇ ਡਿਸਮਿਸ ਕੀਤਾ। ਹੁਣ ਇਸ ਸਾਰੇ ਦੇ ਉੱਤੇ ਜਿਹੜਾ ਉਹਨਾਂ ਦੀ ਰਣਧੀਰ ਜਸਵਾਲ ਉਹਨਾਂ ਦਾ ਸਪੋਕਸਪਰਸਨ ਹੈ ਔਰ ਉਹਨਾਂ ਦੇ ਪ੍ਰੋਮੀਨੈਂਟ ਮੀਡੀਆ ਨੇ ਹੈਡਲਾਈਨ PTI ਨੇ ਖਬਰ ਲਾਈ ਹੈ, ਇੰਡੀਆ ਸਟਰੋਂਗਲੀ ਰਿਜੈਕਟਸ ਨਿਊ ਕੈਨੇਡੀਅਨ ਮੀਡੀਆ ਰਿਪੋਰਟ ਔਨ ਨਿਜਰ ਕਿਲਿੰਗ calls it smear campaign। ਔਰ ਉਹਨਾਂ ਨੇ ਸਮੀਅਰ ਹੁੰਦਾ ਕਿ ਇਹ ਸਾਡੇ ਤੇ ਚਿੱਕੜ ਸੁੱਟਿਆ ਜਾ ਰਿਹਾ ਔਰ ਦੂਸਰਾ ਪਰ ਦੂਸਰੇ ਪਾਸੇ ਨਾਲ ਦੀ ਨਾਲ ਮੈਂ ਸਮਝਦਾ ਵੀ ਭਾਰਤ ਨੂੰ ਜਿਹੜਾ ਨਾਗ ਵਲੇਵਾ ਜਿਹੜਾ ਉਹ ਕੱਲਾ ਇਸ ਖਬਰ ਦੇ ਨਾਲ ਨਹੀਂ ਹੈ। ਅਨਮੋਲ ਬਿਸ਼ਨੋਈ ਜਿਹੜਾ ਪਾਲਿਆ ਕੁੱਤਾ ਲਾਰੈਂਸ ਬਿਸ਼ਨੋਈ ਅਮਿਤ ਸ਼ਾਹ ਦਾ ਜਿਹਨੂੰ ਸਾਬਰਮਤੀ ਦੇ ਆਸ਼ਰਮ 'ਚ ਰੱਖਿਆ ਔਰ ਅਸੀਂ ਪਿਛਲੇ ਕੁਛ ਵੀ ਜਿਹੜਾ ਸਮਾਂ ਪਹਿਲਾਂ ਆਪਣੇ ਇੱਕ ਅੱਧੇ ਪ੍ਰੋਗਰਾਮ 'ਚ ਇਹ ਕਿਹਾ ਸੀ ਕਿਉਂਕਿ ਸਾਡੇ ਕੋਲ ਵੀ ਕੋਈ ਸਪੈਸੀਫਿਕ ਇੰਟੈਲੀਜੈਂਸ ਤਾਂ ਨਹੀਂ ਸੀ, ਜੋ ਮੀਡੀਆ ਰਿਪੋਰਟਾਂ ਚੱਲ ਰਹੀਆਂ ਸੀ ਕਿ ਇਹ ਜਿਹੜਾ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਹੈ ਉਹਨੂੰ ਕੈਲੀਫੋਰਨੀਆ 'ਚ ਸਪੌਟ ਕੀਤਾ ਗਿਆ। ਫਿਰ ਇਹ ਵੀ ਆਇਆ ਕਿ ਕਿਸੇ ਇੰਪੋਰਟੈਂਟ ਥਾਂ ਦੇ ਉੱਤੇ ਵਿਆਹ ਦੇ ਮੌਕੇ ਵੀ ਉਹਨੂੰ ਦੇਖਿਆ ਗਿਆ। ਫਿਰ ਈਵਨ ਇੰਡੀਆਨਾ ਜਦੋਂ ਅਸੀਂ ਵਿਜ਼ਿਟ ਕੀਤਾ ਤੇ ਉਦੋਂ ਵੀ ਸਾਡੇ ਤੱਕ ਇਹ ਗੱਲ ਪਹੁੰਚੀ ਕਿ ਭਾਈ ਇਹਨਾਂ ਥਾਵਾਂ ਦੇ ਉੱਤੇ ਨੌਜਵਾਨਾਂ ਦੇ ਵਿੱਚ ਡਰੱਗਸ ਦੇ ਲਈ ਔਰ ਵਾਇਲੈਂਸ ਕਰਨ ਦੇ ਲਈ ਅਨਮੋਲ ਬਿਸ਼ਨੋਈ ਵੀ ਗੇੜੇ ਇੱਥੇ ਦੇ ਰਿਹਾ ਇਹਨੂੰ। ਹੁਣ ਤੇ ਜੇ ਜਦੋਂ ਕੋਈ ਗੱਲ ਇੰਨੀ ਘੁੰਮ ਰਹੀ ਹੋਏ ਕਮਿਊਨਿਟੀ 'ਚ ਫਿਰ ਇਹ ਨਹੀਂ ਹੋ ਨਹੀਂ ਸਕਦਾ ਕਿਉਂਕਿ ਅਮਰੀਕਾ ਨੇ ਜਿਵੇਂ ਮੁਸਤੈਦੀ ਦੇ ਨਾਲ ਗੁਰਪਤਵੰਤ ਪੰਨੂ ਮਰਡਰ ਪਲਾਟ ਫਾਈਲ ਕੀਤਾ, ਮੈਂ ਸਮਝਦਾ ਵੀ ਉਹਨਾਂ ਨੇ ਅਮਰੀਕਾ ਦੇ ਵਿੱਚ ਆਪਣਾ ਪੂਰਾ ਜਾਲ ਵਿਛਾਇਆ ਹੋਇਆ ਸੀ ਔਰ ਅਨਮੋਲ ਬਿਸ਼ਨੋਈ ਨੂੰ ਉਹ ਫੋਲੋ ਕਰ ਰਹੀਆਂ ਸੀ ਅਮਰੀਕਾ ਦੀਆਂ ਏਜੰਸੀਜ਼। ਔਰ ਹੁਣ ਜਿਹੜੀ ਖਬਰ ਸਾਡੇ ਕੋਲ US ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਦੇ ਹਵਾਲੇ ਨਾਲ ਉਸ ਦਾ ਪੂਰਾ ਫੈਸਿਲਿਟੀ ਪੇਜ ਹੈ। ਅਨਮੋਲ ਬਿਸ਼ਨੋਈ ਕੰਟਰੀ ਆਫ ਬਰਥ ਇੰਡੀਆ, ਕਰੰਟ ਡਿਟੈਂਸ਼ਨ ਫੈਸਿਲਿਟੀ ਉਸ ਨੂੰ ਪੋਟਾ ਵਾਟਾਮੀ ਕਾਉਂਟੀ ਜੇਲ 1400 ਬਿਗ ਲੇਕ ਰੋਡ ਕੌਂਸਲ ਬਲਫਰਸ ਦੇ ਵਿੱਚ ਰੱਖਿਆ ਹੋਇਆ। ਵਿਜ਼ਿਟਰ ਇਨਫੋਰਮੇਸ਼ਨ ਦਾ ਫੋਨ ਨੰਬਰ ਵੀ ਹੈ। ਸੋ ਜ਼ਾਹਰ ਹੈ ਕਿ ਵੀ ਇਹ ਅਨਮੋਲ ਬਿਸ਼ਨੋਈ ਜਿਹੜਾ ਉਹ ਅਮਰੀਕਨਾਂ ਨੇ ਉਸ ਨੂੰ ਗ੍ਰਿਫਤਾਰ ਕੀਤਾ। ਹੁਣ ਜੋ ਹੀ ਅਨਮੋਲ ਬਿਸ਼ਨੋਈ ਦੀ ਗ੍ਰਿਫਤਾਰੀ ਦੀ ਖਬਰ ਆਈ ਕਿਉਂਕਿ ਇਹਦੇ ਢਿੱਡ 'ਚ ਬਹੁਤ ਕੁਛ ਹੈ, ਬਹੁਤ ਕੁਛ ਨਿਕਲਣਾ। ਇਹਨਾਂ ਹੀ ਅਮਿਤ ਸ਼ਾਹ ਦਾ ਨਾਮ ਵੀ ਲੈਣਾ ਹੈ, ਇਹਨਾਂ ਹੀ ਡੋਵਾਲ ਦਾ ਵੀ ਲੈਣਾ ਹੈ, SJ ਸ਼ੱਕਰ ਦਾ ਵੀ ਲੈਣਾ ਕਿਉਂਕਿ ਹੁਣ ਜੇ ਤੁਸੀਂ ਇੰਡੀਅਨ ਮੀਡੀਆ ਤੇ ਇਹਦੀ ਦੇਖੋ, ਇੰਡੀਆ ਨੇ ਫੌਰਨ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇੱਥੇ ਕਾਬੂ ਆ ਗਿਆ ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ ਐਕਸਟਰਾਡਾਈਟ ਕਰਕੇ ਇੰਡੀਆ ਭੇਜੋ ਕਿਉਂਕਿ ਸਿੱਧੂ ਮੂਸੇਵਾਲਾ ਦੇ ਕਤਲ 'ਚ ਲਈ ਵੀ ਜ਼ਿੰਮੇਵਾਰ ਹੈ। ਜਿਹੜਾ MLA ਉੱਥੇ ਬੰਬੇ ਦੇ ਵਿੱਚ ਮਾਰਿਆ ਉਹ ਵੀ ਉਹਦੇ 'ਚ ਵੀ ਕੇਸ 'ਚ ਵੀ ਇਨਵੋਲਵ ਹੈ ਔਰ ਇਹ NIA ਨੂੰ ਚਾਹੀਦਾ ਹੈ ਇਸ ਦੇ ਉੱਤੇ 10 ਲੱਖ ਦਾ ਇਨਾਮ ਰੱਖਿਆ ਹੋਇਆ ਹੈ ਔਰ ਇਹ ਜਿਹੜਾ ਇਹ ਸਾਡੇ ਹਵਾਲੇ ਕੀਤਾ ਜਾਏ। ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਕਿ ਵੀ ਅਸੀਂ ਜਿਹੜਾ ਇਸ ਦੇ ਉੱਤੇ ਮੁਕੱਦਮਾ ਚਲਾਉਣਾ ਚਾਹੁੰਦੇ ਹਾਂ ਸਿੱਧੂ ਮੂਸੇਵਾਲਾ ਦਾ ਕੇਸ ਔਰ ਨਾਲ ਦੀ ਨਾਲ ਜਿਹੜਾ ਕਿ ਜੀ ਉਹ ਇੱਕ ਫੇਕ ਹੁਣ ਇੱਥੇ ਵੀ ਇਹ ਆ ਰਿਹਾ ਵੀ ਅਮਰੀਕਾ 'ਚ ਫੜਿਆ ਗਿਆ ਕੋਈ ਫੇਕ ਡਾਕੂਮੈਂਟ ਦੇ ਉੱਤੇ ਉਹ ਟਰੈਵਲ ਕਰ ਰਿਹਾ ਸੀ ਔਰ ਉਹ ਜਦੋਂ ਉਹਨਾਂ ਨੇ ਦੇਖਿਆ ਤੇ ਦੇਖ ਲਿਆ ਇਹਦਾ ਮਤਲਬ ਉਹਨੂੰ ਫੋਲੋ ਤਾਂ ਕਰ ਹੀ ਰਹੇ ਹੋਣਗੇ ਪਰ ਅਮਰੀਕਾ ਦੇ ਲਾਅ ਇੰਨੇ ਸਖਤ ਨੇ ਵੀ ਤੁਹਾਨੂੰ ਕਿਸੇ ਨੂੰ ਡਿਟੇਨ ਕਰਨ ਜਾਂ ਅਰੈਸਟ ਕਰਨ ਲਈ ਪ੍ਰੋਪਰ ਰੀਜ਼ਨ ਚਾਹੀਦੇ ਨਹੀਂ ਤਾਂ ਜਾ ਕੇ ਕੋਰਟਸ 'ਚ ਬਰੀ ਹੋ ਜਾਂਦੇ ਨੇ। ਔਰ ਇਸ ਦੇ ਉੱਤੇ ਹੁਣ ਜਿਹੜਾ ਮਰਡਰ ਜਾਂ ਫਾਰਮਰ ਮਹਾਰਾਸ਼ਟਰ ਮਿਨਿਸਟਰ ਬਾਬਾ ਸਿੱਦੀਕੀ ਉਹਦੇ ਮਰਡਰ 'ਚ ਵੀ ਇਨਵੋਲਵ ਹੈ, ਸਿੱਧੂ ਮੂਸੇਵਾਲਾ ਦੇ ਮਰਡਰ 'ਚ ਵੀ ਇਨਵੋਲਵ ਹੈ, ਸਲਮਾਨ ਖਾਨ ਦੇ ਘਰ ਦੇ ਬਾਹਰ
ਜਿਹੜੀ ਫਾਇਰਿੰਗ ਹੋਈ ਉਹਦੇ 'ਚ ਵੀ ਇਨਵੋਲਵ ਹੈ। ਔਰ ਜ਼ਾਹਰ ਹੈ ਕਿ ਜੇ ਹੁਣ ਇਸ ਲੈਵਲ ਤੇ, ਕਿਉਂਕਿ ਕੈਨੇਡਾ ਨੇ ਆਲਰੇਡੀ 23-24 ਫਰੋਤੀਆਂ ਦੇ ਕੇਸ, 8 ਮਰਡਰ ਦੇ ਕੇਸ, ਇਹਨਾਂ ਸਾਰਿਆਂ ਦੇ ਵਿੱਚ ਵੀ ਉਹਨੂੰ ਨਾਮਜ਼ਦ ਕੀਤਾ ਹੈ। ਹੁਣ ਇੰਡੀਆ ਨੂੰ ਵੀ ਸਮਝ ਆ ਗਈ ਕਿ ਬਈ ਇਹ ਅਮਰੀਕਾ ਉਹਨਾਂ ਦਾ ਹੀ ਬੰਦੇ ਨੂੰ ਉਹਨਾਂ ਦੇ ਹਵਾਲੇ ਨਹੀਂ ਕਰਾਂਗਾ। ਕੈਨੇਡਾ ਨਾਟ ਇੰਡੀਆ ਮੇ ਗੈਟ ਅਨਮੋਲ ਬਿਸ਼ਨੋਈਜ਼ ਕਸਟਡੀ ਫਸਟ। ਹੁਣ ਅਮਰੀਕਾ ਪਹਿਲਾਂ ਤਾਂ ਜੇ ਇੱਥੇ ਕੋਈ ਇਸਨੇ ਇਸ ਕਿਸਮ ਦਾ ਫਲਾਇਆ ਹੋਏਗਾ ਜਾਲ ਜਿਹੜਾ ਹੈ ਉਹਦਾ, ਫਿਰ ਤਾਂ ਪਹਿਲਾਂ ਅਮਰੀਕਨ ਹੀ ਉਹਨੂੰ ਰਗੜਨਗੇ, ਫਿਰ ਕੈਨੇਡਾ ਦੇ, ਕਿਉਂਕਿ ਇਹ ਅਨਮੋਲ ਬਿਸ਼ਨੋਈ ਜਿਹੜਾ ਹੈ ਇਹ ਕੀ ਟਾਰਗੇਟ ਹੋਏਗਾ। ਔਰ ਮੈਨੂੰ ਲੱਗਦਾ ਵੀ ਇਹ ਜਿਹੜਾ ਈਵਨ ਐਸ ਜੈ ਸ਼ੰਕਰ ਔਰ ਦੂਸਰਾ ਆਲਰੇਡੀ ਅਨਮੋਲ ਬਿਸ਼ਨੋਈ ਨੂੰ ਇੱਥੇ ਇਸ ਦਾ ਜਿਹੜਾ ਉਹ ਢਿੱਡ ਫਰੋਲਿਆ ਹੋਣਾ ਇਨਵੈਸਟੀਗੇਸ਼ਨ ਦੂਜੇ ਤੀਜੇ 'ਚ। ਔਰ ਕਿਉਂਕਿ ਇਸ ਸਾਰੇ ਨੂੰ ਸਪੀਅਰ ਹੈਡ ਤਾਂ ਅਮਰੀਕਾ ਹੀ ਕਰ ਰਿਹਾ, 5 ਆਈਜ਼ ਕੰਟਰੀਜ਼ ਦਾ ਹੈਡ ਅਮਰੀਕਾ। ਪਰ ਚਲੋ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਭਾਈ ਇਹ ਅਨਮੋਲ ਬਿਸ਼ਨੋਈ ਵੀ ਇਹਨਾਂ ਦੀ ਜ਼ਦ 'ਚ ਹੈ। ਔਰ ਦੂਸਰੇ ਪਾਸੇ ਇਹ ਵੀ ਸਾਹਮਣੇ ਆਇਆ ਵੀ ਕੈਨੇਡਾ 'ਚ ਉਹ ਵੀ ਜਿਵੇਂ ਇਹ ਫੇਕ ਡਾਕੂਮੈਂਟ ਤੇ ਟਰੈਵਲ ਕਰਦਾ ਫੜਿਆ ਗਿਆ, ਇਸੇ ਤਰ੍ਹਾਂ ਅਰਸ਼ ਡੱਲਾ ਨਾਂ ਦਾ ਬੰਦਾ ਜਿਸ ਨੂੰ ਇੰਡੀਅਨ ਗਵਰਨਮੈਂਟ ਨੇ ਬਹੁਤ ਸਾਰੇ ਕੇਸਾਂ ਦੇ ਵਿੱਚ ਔਰ ਖਾਲਿਸਤਾਨ ਨਾਲ ਜੋੜ ਕੇ, ਉਹ ਕੈਨੇਡਾ 'ਚ ਕੋਈ ਕਿਸੇ ਥਾਂ ਤੇ ਘਟਨਾ ਹੋਈ, ਕੋਈ ਲੜਾਈ ਹੋਈ ਤੇ ਉਹ ਜ਼ਖਮੀ ਹੋਇਆ ਜਾਂ ਕੀ ਹੋਇਆ, ਸੋ ਅਰਸ਼ ਡੱਲਾ ਨੂੰ ਜਿਹੜਾ ਉਹ ਕੈਨੇਡਾ ਵਾਲਿਆਂ ਨੇ ਨੱਪ ਲਿਆ। ਹੁਣ ਇੰਡੀਆ ਟੂ ਸੀਕ ਡੈਜ਼ਿਗਨੇਟਡ ਪ੍ਰੋ ਖਾਲਿਸਤਾਨ ਟੈਰਰਿਸਟ ਅਰਸ਼ ਡੱਲਾਜ਼ ਐਕਸਟ੍ਰੈਡੀਸ਼ਨ ਫਰਮ ਕੈਨੇਡਾ। ਹੁਣ ਇਹ ਜਦੋਂ ਇਸ ਲੈਵਲ ਦੇ ਇਹ ਅਨਮੋਲ ਬਿਸ਼ਨੋਈ ਜਾਂ ਅਰਸ਼ ਡੱਲਾ ਜਾਂ ਹੋਰ ਵੀ ਜਿਹੜੇ ਇਹਨਾਂ ਦੇ ਹੋਣਗੇ ਅੱਖ ਦੇ ਥੱਲੇ, ਇਹ ਸਾਰੇ ਕਾਬੂ ਆਏ ਨੇ, ਤਾਂ ਫਿਰ ਸਾਨੂੰ ਕੋਈ ਭੁਲੇਖਾ ਨਹੀਂ ਹੈ ਕਿ ਵੀ ਅਮਰੀਕਨ ਔਰ ਕੈਨੇਡੀਅਨ ਏਜੰਸੀਜ਼ ਆਰ ਔਨ ਟਾਪ ਆਫ ਥੀਸ ਕੇਸਿਸ। ਔਰ ਸਾਡਾ ਇਹ ਕਹਿਣਾ ਹੈ ਕਿ ਵੀ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਇੰਡੀਆ ਜਿਹੜਾ ਹੈ ਉਸ ਦੇ ਕੋਲ ਕੋਈ ਚੋਇਸ ਨਹੀਂ ਬਚੀ ਹੈ ਕਿ ਕਿਉਂਕਿ ਇਹ ਤਾਂ ਜੇ ਹੁਣ ਇਹ ਚਾਰੋਂ ਹੀ ਟਾਪ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ, ਫੋਰਨ ਮਿਨਿਸਟਰ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਹ ਚਾਰ ਉਸ ਲੈਵਲ ਤੇ, ਇੱਥੇ ਹਾਈ ਕਮਿਸ਼ਨਰ ਸੰਜੇ ਵਰਮਾ, ਇਵੇਂ ਹੀ ਅਮਰੀਕਾ ਦੇ ਵੀ ਜਿਹੜੇ ਇੱਥੋਂ ਕੱਢੇ ਨੇ ਸੈਨ ਫਰਾਂਸਿਸਕੋ ਔਰ DC 'ਚੋਂ। ਔਰ ਅਸੀਂ ਸਮਝਦੇ ਹਾਂ ਵੀ ਇਸ ਦੇ ਵਿੱਚ ਜੇ ਹੋਰ ਫਰਦਰ ਇਨਵੈਸਟੀਗੇਸ਼ਨ ਹੋਈ ਤਾਂ ਤਰਨਜੀਤ ਸਿੰਘ ਸੰਧੂ ਜਿਹੜਾ ਇੱਥੇ ਐਂਬੈਸਡਰ ਸੀ ਇੰਡੀਆ ਦਾ, ਜਿਹਨੂੰ ਐਕਸਟੈਂਸ਼ਨ ਦੇਈ ਗਏ, ਉਹ ਵੀ ਨੌਹੋ ਔਰ ਉਹ ਸਾਰੇ ਦੇ ਨਾਲ ਜੁੜਿਆ ਹੋਏਗਾ। ਸੋ ਇਹ ਨਾਗ ਵਲੇਵਾਂ ਅਲਟੀਮੇਟਲੀ ਇਹਨੂੰ ਪੂਰੀ ਤਰ੍ਹਾਂ ਜਿਹੜਾ ਹੈ ਉਹ ਦੁਨੀਆ ਦੇ ਸਾਹਮਣੇ ਐਕਸਪੋਜ਼ ਵੀ ਕਰੇਗਾ। ਬਟ ਸਾਡੀ ਹੁਣ ਇਹ ਡਿਮਾਂਡ ਹੈ ਕਿ ਜੇ ਇਸ ਲੈਵਲ ਦੇ ਉੱਤੇ ਗੱਲ ਪਹੁੰਚ ਗਈ ਹੈ ਤੇ ਇਹਨਾਂ ਚਾਰਾਂ ਨੂੰ ਹੀ ਐਕਸਟ੍ਰਾਡਾਈਟ ਕਰਕੇ ਅਮਰੀਕਾ ਜਾਂ ਕੈਨੇਡਾ ਜਿਹੜਾ ਵੀ ਜਿੱਥੇ ਜਿਸ ਕ੍ਰਾਈਮ 'ਚ ਇਨਵੋਲਵ ਹੈ ਉਸ ਦੇ ਉੱਤੇ ਟ੍ਰਾਇਲ ਅਮਰੀਕਾ ਔਰ ਕੈਨੇਡਾ ਦੀ ਧਰਤੀ ਤੇ ਇਹਨਾਂ ਤੇ ਚਲਾਇਆ ਜਾਏ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਪਿਆਰ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।